ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮੇਰਾ ਸਲਾਮ। ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਹੈ ਕਰੋਨਾ ਬਾਰੇ। ਮੈਂ ਅੱਜ ਕੁਝ ਲੋਕਾਂ ਨਾਲ ਗੱਲ ਕਰ ਰਿਹਾ ਸੀ ਆਪਣੇ ਪਿੰਡ ਵਿੱਚ, ਤੇ ਉਹ ਪੇ ਗੱਲਾਂ ਕਰਦੇ ਸਨ ਕਿ ਇਹ ਵੈਕਸੀਨ ਜਿਹੜੀ ਆਈ ਹੈ ਨਾ ਜੀ, ਇਹ ਨਹੀਂ ਲਵਾਉਣੀ। ਵੈਕਸੀਨ ਲਾਉਣ ਨਾਲ ਉਹ ਤੇ ਸਾਡੇ 'ਚ ਚਿਪ ਦਾਖਲ ਕਰਨਾ ਚਾਹੁੰਦੇ ਨੇ। ਇਹ ਅਮਰੀਕਾ ਦੀ ਸਾਜ਼ਿਸ਼ ਆ। ਪਹਿਲੇ ਬਿਮਾਰੀ ਫੈਲਾਈ, ਫਿਰ ਉਹਦੇ ਨਾਂ 'ਤੇ ਉਹ ਸਾਡੇ ਜਿਸਮ 'ਚ ਚਿਪ ਦਾਖਲ ਕਰਨਾ ਚਾਹੁੰਦੇ। ਇੱਕ ਵਿੱਚ ਬੜਾ ਸਿਆਣਾ ਸੀ, ਉਹ ਕਹਿੰਦਾ ਜੀ ਉਹ ਤਾਂ ਜੀ ਪਾਕਿਸਤਾਨ ਦੀ ਆਬਾਦੀ ਕੰਟਰੋਲ ਕਰਨ ਲਈ ਵੈਕਸੀਨ ਪਿਆਉਂਦੇ ਨੇ। ਕੋਈ ਟੀਕਾ ਲਾਉਂਦੇ ਨੇ, ਕੋਈ ਮੂੰਹ 'ਚ ਪਾਉਂਦੇ ਨੇ। ਵੈਕਸੀਨ ਨਹੀਂ ਲਵਾਉਣੀ, ਇਹ ਤਾਂ ਸਭ ਡਰਾਮਾ ਆ। ਪੋਲੀਓ ਵੈਕਸੀਨ ਪਿਆਉਣ ਨਹੀਂ ਰਹੇ ਪਾਕਿਸਤਾਨ ਦੀ ਆਬਾਦੀ ਕੰਟਰੋਲ ਕਰਨ ਲਈ। ਉਹਨਾਂ ਨੂੰ ਤਾਂ ਗਰਜ਼ ਹੀ ਇਸ ਗੱਲ ਨਾਲ ਨੇ ਪਾਕਿਸਤਾਨੀ ਜਿਹੜੇ ਨੇ ਉਹ ਬੱਚੇ ਹੀ ਨਾ ਪੈਦਾ ਕਰ ਸਕਣ। ਮੈਂ ਕਿਹਾ ਯਾਰ ਵੱਡੇ ਸਿਆਣੇ ਹੋ, ਮੈਨੂੰ ਇਹ ਗੱਲ ਦੱਸੋ ਬਈ ਅਮਰੀਕਾ 30 ਸਾਲ ਹੋ ਗਿਆ ਤੁਹਾਨੂੰ ਵੈਕਸੀਨ ਪਿਆਈ ਜਾਂਦਾ ਪੋਲੀਓ ਦੀ, ਤੇ ਮਰ ਜਾਣੇ ਆਬਾਦੀ ਤੁਹਾਡੀ ਅਜੇ ਵਧੀ ਜਾ ਰਹੀ, ਬ੍ਰੇਕਾਂ ਹੀ ਨਹੀਂ ਲੱਗਦੀਆਂ। ਇਹੋ ਜਿਹੀ ਕਿਹੜੀ ਵੈਕਸੀਨ ਹੈ ਦੁਰ ਫਿਟੇ ਮੂੰਹ ਉਹਨਾਂ ਦੀ ਤਹਿਕੀਕ ਦਾ ਵੀ ਉਹਨਾਂ ਨੇ ਵੈਕਸੀਨ ਬਣਾਈ ਜਿਹੜੀ ਕਿਸੇ ਕੰਮ ਦੀ ਨਹੀਂ। ਤੇ ਹੁਣ ਇਹ ਕਰੋਨਾ ਵਾਲੀ ਵੈਕਸੀਨ ਜੋ ਤੁਹਾਨੂੰ ਚਿਪ ਦਾਖਲ ਕਰਨੀ ਹੈ ਤੁਹਾਡੇ 'ਚ, ਕਿਹੜੀ ਐਸੀ ਟੈਕਨੋਲੋਜੀ ਹੈ ਜਿਹੜੀ ਤੁਹਾਡੇ ਵਿੱਚੋਂ ਉਹਨਾਂ ਨੇ ਕੱਢ ਲੈਣੀ? ਇਹ ਵੀ ਤੁਸੀਂ ਦਵਾਣੇ ਨੂੰ ਚਪੇੜਾ ਮਾਰ ਕੇ ਕਿਵੇਂ ਚੈੱਕ ਕਰਦੇ ਹੋ ਕਿ ਪੱਕਿਆ, ਜਾਂ ਇਹ ਵੀ ਤੁਸੀਂ ਪਾਥੀਆਂ ਕਿਵੇਂ ਥੱਪਦੇ ਹੋ, ਜਾਂ ਇਹ ਵੀ ਤੁਹਾਡੇ ਇੱਥੇ ਲੋਕੀ ਦਰਾਣੀ ਜਠਾਣੀ ਨੇ ਇੱਕ ਦੂਜੇ ਤੇ ਤਵੀਜ਼ ਕੀਤੇ ਨੇ ਉਹ ਕਿਵੇਂ ਪਤਾ ਕਰਾਉਂਦੇ ਨੇ, ਜਾਂ ਇਹ ਚੈੱਕ ਕਰਨਾ ਉਹਨਾਂ ਨੇ ਤੁਹਾਡੇ 'ਚ ਚਿਪ ਪਾ ਕੇ ਵੀ ਤੁਹਾਡੇ ਕੋਲ ਕਿਹੜੀ ਟੈਕਨੋਲੋਜੀ ਹੈ ਜਿਹੜੀ ਦੱਸਦੀ ਹੈ ਵੀ ਮੰਜੀ ਨੂੰ ਜੰਦਰਾ ਲਾਉਣ ਨਾਲ ਨਿਆਣਾ ਚੁੱਪ ਕਰ ਜਾਂਦਾ। ਖੁਦਾ ਦਿਓ ਬੰਦੇ ਹੋ, ਅਮਰੀਕਾ ਤੁਹਾਡੀ ਟੈਕਨੋਲੋਜੀ 'ਤੇ ਬੈਠਾ ਜਿਹੜੀ ਤੁਸੀਂ ਕਰਨੀ ਹੈ ਜਿਹੜੇ ਤੁਸੀਂ ਚੰਨ ਤੋਂ ਵੀ ਪਾਰ ਪਹੁੰਚੇ ਪਏ ਹੋ, ਉਹੀ ਤਾਂ ਲੈਣ ਵਾਸਤੇ ਉਹਨੇ ਤੁਹਾਡੇ ਲਈ ਟੀਕੇ ਲਾਉਣੇ ਨੇ। ਖੁਦਾ ਦਾ ਖੌਫ ਕਰੋ। ਬਿਮਾਰੀ ਹੈ, ਵਬਾ ਹੈ, ਉਹਦਾ ਇਲਾਜ ਹੋਣਾ ਚਾਹੀਦਾ। ਉਹਦੇ ਲਈ ਤੁਹਾਡੇ ਜਿਸਮ ਨੂੰ ਤਿਆਰ ਹੋਣਾ ਚਾਹੀਦਾ ਉਹਦੇ ਨਾਲ ਮੁਕਾਬਲਾ ਕਰਨ ਲਈ। ਦੁਨੀਆ ਤਹਿਕੀਕ ਕਰਨ ਰਹੀ ਸੀ, ਤੁਸੀਂ ਮੰਨਦੇ ਹੀ ਨਹੀਂ ਸੋ ਪਏ ਵੀ ਬਿਮਾਰੀ ਹੈ। ਉਹ ਜੀ ਸਾਡੇ ਮਹੱਲੇ 'ਚ ਸਾਡੇ ਪਿੰਡ 'ਚ ਕੋਈ ਨਹੀਂ ਮਰਿਆ, ਇਸ ਲਈ ਅਸੀਂ ਮੰਨਦੇ ਨਹੀਂ ਵੀ ਇਹ ਬਿਮਾਰੀ ਹੈ। ਹੁਣ ਤੁਹਾਡੇ ਗਲੀ ਮਹੱਲੇ 'ਚ ਤੁਹਾਡੇ ਘਰਾਂ ਦੇ ਨਾਲ ਆ ਗਈ ਹੈ, ਹੁਣ ਤੁਹਾਡੇ ਰਿਸ਼ਤੇਦਾਰਾਂ 'ਚ ਆ ਗਈ ਹੈ। ਹੁਣ ਵੀ ਰਿਸ਼ਤੇਦਾਰ ਫੌਤ ਹੋ ਜਾਂਦੇ ਨੇ, ਚਮਗੱਟਾ ਲਾ ਦਿੰਦੇ ਨੇ ਉੱਥੇ ਜਨਾਜ਼ੇ ਲਈ। ਹਾਲਾਂਕਿ ਉਹ ਕਹਿੰਦੇ ਨੇ SOP ਨੂੰ ਫੋਲੋ ਕਰੋ, ਮਿਹਰਬਾਨੀ ਕਰੋ। ਕੋਈ ਨਹੀਂ ਮੰਨਦਾ, ਨਹੀਂ ਜੀ ਨਹੀਂ। ਸਾਡੇ ਰਿਸ਼ਤੇਦਾਰ ਕੀ ਆਖਣਗੇ, ਸਾਡੇ ਸਾਕ ਕੀ ਆਖਣਗੇ, ਸਾਡਾ ਸ਼ਰੀਕਾ ਕੀ ਆਖੇਗਾ, ਫਲਾਣਾ ਇੰਝ ਫਲਾਣਾ ਉਂਝ। ਅਸੀਂ ਸਾਰਾ ਵਕਤ ਲੋਕਾਂ ਦੇ ਇਹਨਾਂ ਫਲਾਣਾ ਕੀ ਆਖੇਗਾ ਸਵਾਲ ਦੇ ਨਾਲ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ, ਅਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਹੀ ਕੀ ਸੀ ਅਤੇ ਗਲਤ ਕੀ ਸੀ। ਅੱਜ ਦੀ ਤਰੀਕ 'ਚ ਪਾਕਿਸਤਾਨ 'ਚ ਵੈਕਸੀਨ ਅਵੇਲੇਬਲ ਹੋ ਵੀ ਜਾਏ, ਅਤੇ ਜਿਹੜਾ ਮੈਂ ਹਿਸਾਬ ਲਾ ਰਿਹਾ ਪਾਕਿਸਤਾਨੀ ਆਵਾਮ ਵੈਕਸੀਨ ਲਵਾਉਣ ਲਈ ਤਿਆਰ ਨਹੀਂ। ਬਿਲਕੁਲ ਉਂਝ ਜਿਵੇਂ ਪੋਲੀਓ ਦੀ ਵੈਕਸੀਨ ਦੇ ਖਿਲਾਫ ਮੁਹਿੰਮ ਚੱਲੀ, ਹੁਣ ਇਹਦੇ ਖਿਲਾਫ ਚੱਲ ਰਹੀ ਹੈ। ਮੈਂ ਜ਼ਾਤੀ ਤੌਰ 'ਤੇ ਸਿਰਫ ਇੰਨਾ ਹੀ ਕਹਿ ਸਕਦਾ ਕਿ ਭਾਈਓ, ਬਿਲ ਗੇਟਸ ਨੂੰ ਤੁਹਾਡੇ ਅੰਦਰ ਜਿਹੜੀ ਛੁਪੀ ਸਲਾਹੀਅਤਾਂ ਨੇ ਉਹਨਾਂ ਦੀ ਕੋਈ ਲੋੜ ਨਹੀਂ ਜੇ। ਉਹਨੇ ਨਹੀਂ ਪਤਾ ਕਰਾਉਣਾ ਵੀ ਤੁਹਾਡੇ ਵਿੱਚ ਕਿਹੜੇ ਕਿਹੜੇ ਗੁਣ ਨੇ, ਅਤੇ ਨਾ ਹੀ ਅਮਰੀਕਾ ਨੂੰ ਇਸ ਗੱਲ ਦਾ ਵੇਲ ਹੈ ਕਿ ਉਹ ਪਤਾ ਕਰੇ ਵੀ ਪਾਕਿਸਤਾਨ ਦੇ ਵਿੱਚ ਲੋਕਾਂ 'ਚ ਕਿਹੜੀ ਕਿਹੜੀ ਖੂਬੀਆਂ ਪਾਈਆਂ ਜਾਂਦੀਆਂ। ਤੁਸੀਂ ਸਕੂਨ ਨਾਲ ਜਾ ਕੇ ਆਪਣੀ ਖਾਤਰ, ਆਪਣੇ ਬੱਚਿਆਂ ਦੀ ਖਾਤਰ ਵੈਕਸੀਨ ਲਵਾਓ, ਤਾਂ ਕਿ ਸਾਡਾ ਮੁਆਸ਼ਰਾ ਜਿਹੜਾ ਇਸ ਵਬਾ ਤੋਂ ਛੁਟਕਾਰਾ ਪਾ ਸਕੇ। ਬਹੁਤ ਬਹੁਤ ਮਿਹਰਬਾਨੀ।